सजनों बेरियो मित्रों की हाल चाल है। मैं थोड़ा दोस्त मोहम्मद अली खिजर ते तुसी वेखदे पे अपना चैनल पंजाबी वसेब ते जनाब आदि फसल च आए हैं। जिहड़ी तुसी आ मक्की वेखदे पे हो ना, ये 41 दिनां दी ते 2 घंटियां दी हो चुकी है ते अल्हम्दुलिल्लाह बड़ी सोहनी फसल हुई है। और इंदा जेड़ा है ना मुकम्मल दी जेड़ी वीडियो है वो जनाब थोड़े नाल शेयर करनी कि खुराक केड़ी केड़ी लगी है ते किस तरीके खुराक देनी है। हुण जदों इन्हें सिट्टी लैनी है ते सिट्टी उत्ते इहनूं केड़ी खुराक देनी है वो मुकम्मल थोड़े नाल जनाब डिस्कस करनी है। तुसी वीडियो स्किप नहीं करना ताकि पूरी गलबात थोड़ी समझ जा सके। बाबा इस पासे आ जा, मुल्क नाल गल कर लईए। बाबा इब्तदा विच जदों बी लग गया, बी इहनूं कितना लगा जी? इहनूं बी एक थैला लगा जी। एक थैला? हाँ जी। थैले में दाने कितने हैं पता? थैले दे दाने हैं 35,000। 35,000 दाने हैं। हुण तेरे इस सवे किले च कितना टांडा जमया खलोता? इहदे विच 32,000 टांडा जमया खड़ा। 32,000 टांडा जमया खड़ा। बाबे का तुसी कैलकुलेटर चेक कर लो। 32,000 अगर टांडा जमे हाँ जी ते 1,60,000 खर्चा आ जावे हाँ जी ते फी टांडे नूं कितने पैसे लगे? ਉਹਨੂੰ ਤਕਰੀਬਨ 5 ਰੁਪਏ ਦਾ ਟਾਂਡਾ ਬਹਿ ਜਾਂਦਾ ਹੈ। अच्छा अच्छा 5 रुपए का टांडा बह ਤਕਰੀਬਨ 5 ਰੁਪਏ ਦਾ ਟਾਂਡਾ। तकरीबन 5 रुपए का टांडा बह जाता है जनाब। ਪੈਸੇ ਵਿੱਚੋਂ ਘੱਟ ਹਨ ਲੇਕਿਨ ਉਹਨਾਂ ਪੈਸਿਆਂ ਨੂੰ ਘੱਟ ਕਰਨ ਨਾਲ ਕੋਈ ਵਾਧਾ ਘਾਟਾ ਤਾਂ ਕੋਈ ਨਹੀਂ ਹੋ ਸਕਦਾ। 4 रुपए ते 93 पैसे हाँ जी। भी 7 पैसे घट है। 7 ਪੈਸੇ ਘੱਟ ਹੈ। मतलब 5 का ही पाया गया ना टांडा? 5 ਦਾ ਪੈ ਗਿਆ। 5 रुपए का टांडा पाया गया। हाँ जी। क्या यार तू कमाल कैलकुलेशन की थी। अच्छा एक और गल दसो कि जदों तुसी बी ला लिया हाँ जी उस तो बाद इंदा पहला पानी कदों लगा? यानी कि पानी दे विच बी लाया ने कि पहले बी लाया? ਪਾਣੀ ਦੇ ਵਿੱਚ ਵੀ। अच्छा अच्छा पानी दे विच बी ला के ते पहली खाद दी बोरी ਪਹਿਲੀ ਖਾਦ ਦੀ ਬੋਰੀ ਇਹਨੂੰ ਲਾਈ ਹੈ DAP। DAP हाँ जी। ਤੇ ਦੂਸਰੇ ਪਾਣੀ ਤੇ ਦੂਸਰੇ ਪਾਣੀ ਤੇ ਯੂਰੀਆ ਲਾਈ ਹੈ। ਬਰੀਕ हाँ जी। ਤੇ ਤੀਸਰੇ ਪਾਣੀ ਤੇ ਫੇਰ ਯੂਰੀਆ ਲਾਈ ਹੈ ਬਰੀਕ। ਅੱਛਾ ਇਹਨੂੰ 3 ਬੋਰੀਆਂ ਖਾਦ ਲੱਗ ਚੁੱਕੀ ਹੈ। 3 बोरियां खाद ਤੇ ਸੈਲਫਰ ਤੇ ਇਹਨੂੰ ਇੱਕ ਸਲਫਰ ਲੱਗ ਗਿਆ ਹੈ। ਇੱਕ ਸੈਲਫਰ ਲੱਗ ਹਾਂਜੀ। ਗਿਆ। ਅੱਛਾ ਹੁਣ ਨਾਜ਼ਰੀਨ ਨੂੰ ਤੁਸੀਂ ਇਹ ਗੱਲ ਦੱਸੋ ਕਿ 3 ਵਾਰੀ ਇਹਨੂੰ ਦਾਣੇਦਾਰ ਪੈ ਚੁੱਕੀ ਹੈ ਤੇ 2 ਵਾਰੀ ਇਹਨੂੰ ਸਪਰੇਅ ਹੋ ਚੁੱਕੀ ਹੈ। 2 ਵਾਰੀ ਸਪਰੇਅ ਹੋ ਚੁੱਕੀ। ਹੁਣ ਤੁਸੀਂ ਨਾਜ਼ਰੀਨ ਨੂੰ ਇਹ ਦੱਸਣਾ ਹੈ ਕਿ ਜਿਹੜੇ ਮਕਈ ਦੇ ਕਾਸ਼ਤਕਾਰ ਹਨ ਮੈਨੂੰ ਇਹ ਦੱਸਣਾ ਕਿ ਉਹ ਮਕਈ ਕਿਸ ਤਰੀਕੇ ਬੀਜਣ। ਇਹ ਤੁਹਾਡੀ ਮਕਈ 41 ਦਿਨਾਂ ਦੀ ਤੇ 2 ਘੰਟਿਆਂ ਦੀ ਹੋ ਚੁੱਕੀ ਹੈ ਤੇ ਇਹ ਇੰਜ ਲੱਗ ਰਹੀ ਹੈ ਵੇਖਦੇ ਪਿਓ ਜੀ ਇਹ ਬੰਦੇ ਦੇ ਕੰਨ ਜਿਹੜੀ ਹੋ ਗਈ ਹੈ ਜੀ ਮਕਈ 41 ਦਿਨਾਂ ਦੇ 2 ਘੰਟਿਆਂ ਦੀ। ਇਹ ਬਾਬਾ ਇਹਦੇ ਵਿੱਚ ਐਸੀ ਹਕਮਤ ਅਮਲੀ ਕਿਹੜੀ ਹੋਈ ਕਿਉਂਕਿ ਜਿਹੜੀ ਇਸ ਤਰੀਕੇ ਦੀ ਮਕਈ ਹੈ ਜਦੋਂ ਉਹਨੂੰ ਸਪਰੇਅ ਕਰ ਦਿੱਤੀ ਜਾਂਦੀ ਹੈ ਨਾ ਇੱਕ ਵਾਰੀ ਮਕਈ ਗਰੋ ਰੋਕ ਜਾਂਦੀ ਤੇ ਤੂੰ ਇਹਦੇ ਵਿੱਚ ਐਸਾ ਕੀ ਕੀਤਾ ਕਿ ਜੀ ਮਕਈ ਗਰੋ ਵੀ ਨਹੀਂ ਰੋਕੀ? ਮੈਂ ਬਾਬਾ ਜੀ ਇਹਨੂੰ ਜਿਹੜਾ ਨਾ ਉਹ ਸਪਰੇਅ ਬਚਪਨ ਵਿੱਚ ਨਹੀਂ ਕੀਤੀ। ਅੱਛਾ ਬਚਪਨ ਵਿੱਚ ਸਪਰੇਅ ਕੀਤੀ ਜਾਵੇ ਤਾਂ ਮਕਈ ਰੁਕ ਜਾਂਦੀ ਹੈ। ਟਾਂਡਾ ਕਮਜ਼ੋਰਾ ਹੁੰਦਾ ਹੈ ਉਹ ਤਾਕਤ ਨਹੀਂ ਫੱਦਾ। ਉਹ ਤਾਕਤ ਨਹੀਂ। ਮੈਂ ਤਕਰੀਬਨ ਮਕਈ ਕੋਈ 2-2 ਫੁੱਟ ਦੀ ਹੋ ਗਈ ਹੈ ਜਿਸ ਮੈਂ ਇਹਨੂੰ ਸਪਰੇਅ ਕੀਤੀ ਹੈ ਗੰਦਗੀ ਵਾਲੇ। ਹਾਂਜੀ ਅੱਛਾ ਚੌੜੇ ਪੱਤੇ ਵਾਲੀ ਤੁਸੀਂ ਚੌੜੇ ਸਪਰੇਅ ਪੱਤੇ ਕੀਤੀ ਤੇ ਹੁਣ ਅਗਾ ਕੀ ਅਗਲੀ ਜਿਹੜੀ ਨਾਲ ਵਾਲੀ ਫਸਲ ਉਹਦੇ ਚ ਕੀ ਬੀਜਣਾ ਚਾਹ ਰਹੇ? ਉਹਦੇ ਵਿੱਚ ਮੈਂ ਮਟਰ ਪਾ ਰਿਹਾ ਜੀ ਅਗਲੇ 1 ਵਿਗੇ ਚ। 1 ਵਿਗੇ ਚ ਮਟਰ ਪਾ ਰਹੇ। ਨਾਜ਼ਰੀਨ ਤੁਸੀਂ ਬਾਬੇ ਦੀ ਜ਼ਬਾਨੀ ਸੁਣਦੇ ਪਿਓ ਅਗਰ ਮਕਈ ਦੀ ਅੱਛੀ ਪੈਦਾਵਾਰ ਲੈਣੀ ਹੈ ਤੇ ਬਾਬਾ ਜਿਸ ਤਰੀਕੇ ਤੁਹਾਨੂੰ ਦੱਸਦਾ ਪਿਆ ਵੀ ਜਦੋਂ ਮਕਈ ਤੁਸੀਂ ਬੀਜਣੀ ਹੈ ਜਨਾਬ ਪਹਿਲੇ ਪਾਣੀ ਤੋਂ ਬਾਅਦ ਪਹਿਲੇ DAP ਤੇ ਪਹਿਲੇ ਪਾਣੀ ਤੋਂ ਬਾਅਦ ਯੂਰੀਆ ਤੇ ਦੂਸਰੇ ਪਾਣੀ 'ਚ ਯੂਰੀਆ ਤੇ ਤੀਸਰੇ ਪਾਣੀ ਹੈ ਜਨਾਬ ਸੈਲਫਰ ਤੇ ਸੈਲਫਰ ਤੋਂ ਬਾਅਦ ਜਨਾਬ ਇਹਨੂੰ ਜਿਹੜਾ ਤੁਸੀਂ ਦਾਣੇਦਾਰ ਪਾਵਣੀ ਹੈ ਜਾਂ ਹੁਣ ਜਦੋਂ ਗੱਭੇ ਤੇ ਆਏਗੀ ਗੱਭੇ ਤੈਨੂੰ ਕੀ ਲਾਉਣਾ ਬਾਬਾ? ਇਹਨੂੰ ਗੱਭੇ ਤੇ 1 ਬੋਰੀ ਖਾਦ ਦੀ ਲਾਣੀ ਹੈ ਜੀ ਤੇ 1 ਪੋਟਾਸ਼। 1 ਪੋਟਾਸ਼ ਲਾਣੀ ਹੈ। ਪੋਟਾਸ਼ ਤੇ 1 ਬੋਰੀ ਖਾਦ। 1 ਬੋਰੀ ਖਾਦ ਤੇ ਅੱਛਾ ਇਹ ਗੱਭੇ ਤੇ ਹੀ ਕਿਉਂ ਲੈਂਦੇ ਨੇ? ਇਹ ਗੱਭੇ ਤੇ ਲੈਂਦੇ ਨੇ ਜੀ ਸਿਰਫ ਜਿਹੜਾ ਹੈ ਨਾ ਨਰ ਉਹਦੇ ਮਾਦੇ ਤਗੜੇ ਕਰਨ ਵਾਸਤੇ। ਅੱਛਾ ਅੱਛਾ ਉਹ ਮਤਲਬ ਤਗੜਾ ਛੱਲੀਆਂ ਜਿਹੜੀਆਂ ਨਾ ਛੱਲੀਆਂ ਉਹ ਵਿਰਲੀਆਂ ਨਹੀਂ ਪਾਉਂਦੀਆਂ। ਛੱਲੀ ਵਿਰਲੀ ਨਹੀਂ ਪਵੇਗੀ? ਛੱਲੀ ਵਿਰਲੀ ਨਹੀਂ ਪੈਂਦੀ। ਉਹਦੇ ਗਾਂਡੇ ਤੇ ਦਾਣੇ ਸਾਰੇ ਦਾਣੇ ਮੁਕੰਮਲ ਹੋਣਗੇ। ਤੁਸੀਂ ਬਾਬੇ ਦੀ ਗੱਲ ਸੁਣਦੇ ਹੋ। ਬਾਬਾ ਬੜਾ ਤਜਰਬਾਕਾਰ ਬੰਦਾ ਹੈ ਜਨਾਬ। ਵੀਡੀਓ ਤੇ ਜ਼ਰੂਰ ਅਮਲ ਕਰਿਆ ਤੇ ਆਪਣੀ ਤੁਹਾਡੀ ਫਸਲ ਨੂੰ ਅੱਲਾਹ ਪਾਕ 4 ਚਾਂਦ ਲਾ ਦੇਸੀ ਜੀ। ਬਾਬਾ ਹੋਰ ਵੀ ਗੱਲ ਦੱਸੀ ਜੀ। ਉਹ ਆਖਦੇ ਨਾ ਦੁਨੀਆ ਦੇ ਸ਼ਰਬਤ ਇੱਕ ਪਾਸੇ ਮੇਰੇ ਦੇਸ਼ ਦਾ ਗੰਨਾ ਇੱਕ ਪਾਸੇ। ਇਹ ਜਿਹੜਾ ਕਮਾਨ ਦੇ ਕਿਤਨੀ ਮੁੱਢੀ 'ਚ ਖੜਾ? ਇਹ ਖੜਾ ਜੀ ਚੌਥੀ ਮੁੱਢੀ 'ਚ। ਚੌਥੀ ਮੁੱਢੀ 'ਚ? ਹਾਂਜੀ। ਤੇ ਕਮਾਨ ਦਾ ਟਾਂਡਾ ਅਜੇ ਵੀ ਬੜਾ ਤਗੜਾ ਹੈ। ਖੁਰਾਕ ਨਾਲ ਸਾਰਾ ਕੁਝ ਹੁੰਦਾ ਹੈ। ਅੱਛਾ ਤੈਨੂੰ ਕੀ ਖੁਰਾਕ ਦਿੰਦੇ? ਇਹਨੂੰ ਮੈਂ ਖੁਰਾਕ ਹੋਰ ਕੋਈ ਨਹੀਂ ਦਿੱਤੀ। ਫੀਡਰ ਚੁਗਾਉਂਦੇ ਨੇ? ਇਹਨੂੰ ਮੈਂ ਫੀਡਰ ਇਤਨਾ ਚੁਗਾਇਆ ਹੈ ਬਈ ਇਹ 2 ਦਿਨ ਰਜਿਆ ਪਿਆ। ਨਹੀਂ ਤੁਸੀਂ ਗੰਨਾ ਚੂਪ ਤੇ ਵੇਖ ਸਕਦੇ ਹੋ ਇਹ 2 ਦਿਨ ਰਜਿਆ ਪਿਆ। ਇਹਨੂੰ ਕੀ ਖੁਰਾਕ ਦਿੱਤੀ? ਇਹਨੂੰ ਸਿਰਫ ਖੁਰਾਕ ਦਿੱਤੀ ਪਾਣੀ ਦੀ। ਇਹਨੂੰ ਪਾਣੀ ਰਜਵਾ ਲੱਭਦਾ ਰਿਹਾ। ਅੱਛਾ ਹਾਂਜੀ। ਹੋਰ ਇਹਨੂੰ ਕੋਈ ਤੇ ਖੁਰਾਕ? 1 ਚੌਕੀ ਕੀਤੀ ਇਹਨੂੰ ਹਲ ਵਗਾਏ ਨੇ ਇਸ ਦੇ ਵਿੱਚ। ਅੱਛਾ ਤੇ ਕਮਾਂਡ ਹੋਇਆ।
ਕਮਾਲ ਦਾ ਹੁਣੇ ਵੇਚਣ ਦੇ ਤੂੰ ਮੇਰੇ ਖਿਆਲ ਮੂਡ ਵਿੱਚ ਮੈਂ ਇਹਦੇ ਹੁਣ ਵੇਚਣ ਦੇ ਚੱਕਰਾਂ 'ਚ ਕਿ ਗੁੜ ਗੁੜ ਕੱਢੂ ਨਹੀਂ ਗੁੜ ਨਹੀਂ ਕੱਢੂਗਾ ਗੁੜ ਇਹਦਾ ਗੁੜ ਬਣਦਾ ਹੀ ਨਹੀਂ ਇਹਦਾ ਗੁੜ ਬਣਦਾ ਹੈ ਲੇਕਿਨ ਅੱਗੂ ਸਾਡੇ ਕੋਲ ਹਾਲੇ ਤੇ ਇਤਨੇ ਦਾ ਕਿਤੇ ਗੁੜ ਬਣਾਈਏ ਤੇ ਕੀ ਹਾਂ ਕਰੀਏ ਸਹੀ ਗੱਲ ਹੈ ਤੇ ਗੁੜ ਬਣਾਉਣ ਵਾਲੀ ਬੜੀ ਬੜੀ ਮਸ਼ੀਨਾਂ ਬੈਠੀਆਂ ਹਾਂਜੀ ਹਾਂ ਤੇ ਠੀਕ ਹੈ ਬਾਬਾ ਪੰਜਵੀਂ ਮੁੱਢੀ ਜਨਾਬ ਆ ਕਮਾਨ ਖਲੋਤਾ ਨੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਤੇ ਬਾਬੇ ਪਿਆਂਦਾ ਵੀ ਮੈਂ ਤੈਨੂੰ ਖਾਦ ਦੀ ਮੁੱਠ ਨਹੀਂ ਦਿੱਤੀ ਇਹ ਮੈਂ ਨਾ ਸੁੰਗਾਈ ਵੀ ਨਹੀਂ ਇਹਨੂੰ ਖਾ ਖਾਦ ਬਾਬੇ ਕੋਈ ਨਹੀਂ ਦਿੱਤੀ ਇਹਨੂੰ ਸਿਰਫ ਵਧਿਆ ਖੁੱਟਿਆ ਪਾਣੀ ਲੱਗਦਾ ਰਿਹਾ ਹਰ ਵਾਰੀ ਕਮਾਨ ਪਾਣੀ ਦਾ ਜਿਹੜਾ ਲੱਗਦਾ ਟਾਂਡਾ ਹੈ ਨਾ ਬੜਾ ਮਜ਼ਬੂਤ ਹੈ ਜਨਾਬ ਜਿਹੜੀਆਂ ਆਹ ਦੋ ਖਾਲੀਆਂ ਵੇਲੀਆਂ ਪਈਆਂ ਇਹਦੇ ਤੇ ਕੀ ਕਰੂੰਗਾ ਕਈ ਇਹਦੇ ਤੇਰੀ ਉੱਤੇ ਮੈਂ ਜੀ ਮਟਰ ਲਾਉਂਗਾ ਹਾਂ ਇਹਦੇ ਉੱਤੇ ਮਟਰ ਕਾਸ਼ ਕਰੂੰਗਾ ਘਰ ਦੇ ਖਾਣ ਵਾਸਤੇ ਅੱਛਾ ਹਾਂਜੀ ਇਹ ਮਕਈ ਦੀ ਜਦੋਂ ਛੱਲੀ ਚਾਮਣੀ ਹੈ ਉਤੋਂ ਨਿਕਲ ਮਟਰ ਤਿਆਰ ਹੋ ਜਾਸੀ ਅੱਛਾ ਉਤੋਂ ਨਿਕਲ ਹੁਣ ਕਿਉਂਕਿ ਮਕਈ ਤਾਂ ਵੇਖੋ ਨਾ ਵੱਡੀ ਵੱਡੀ ਹੋ ਗਈ ਮੈਂ ਨਾ ਉਤੋਂ ਨਿਕਲ ਮਟਰ ਤਿਆਰ ਹੋ ਜਾਸੀ ਮਟਰ ਤਿਆਰ ਹੋ ਜਾ ਇਨਸ਼ਾਅੱਲਾ ਤੇ ਇਹ ਦੋ ਖਾਲੀਆਂ ਪਈਆਂ ਕੋਈ ਹੈ ਨੇ 4-4 ਕਰਮਾਂ ਦੇ ਵਿੱਚ ਹੂੰ ਤੇ 4 ਕਰਮਾਂ ਦੇ ਵਿੱਚ ਦੋ ਖਾਲੀਆਂ ਜਿਹੜੀਆਂ ਹਨ ਇਹ ਮਟਰਾਂ ਦੀ ਲੱਗੀਆਂ ਹੋਈਆਂ ਕਿੰਨਾ ਟੱਬਰਾਂ ਕੋਲ ਮਟਰ ਨਹੀਂ ਮੁੱਕਣਾ ਇਵੇਂ ਗੱਲ ਹੈ। ਬਾਬਾ ਸਰਕਾਰ ਨੇ ਦਾਮ ਲਾਉਂ ਅੱਛਾ ਤੇ ਇਹ ਜਿਹੜੀ ਹੈ ਇਹ ਖਾਲੀਆਂ ਹਾਂਜੀ ਇਹ ਮਟਰ ਨੂੰ ਤਾਂ ਪਾਣੀ ਨਹੀਂ ਚਾਹੀਦਾ ਹੁੰਦਾ ਜਬਦੇ ਤੇ ਇਹਨੂੰ ਆਪਾਂ ਖਾਲੀਆਂ ਜਿਹੜੀਆਂ ਨਾ ਰੱਦੋ ਬਦਲ ਕਰ ਲੈਣੀਆਂ ਖਾਲੀਆਂ ਦਾ ਮਰੋ ਖਈ ਪਰ ਲੈਣਾ ਅੱਛਾ ਪਰ ਵੀ ਪਾਣੀ ਲੱਗ ਜਾਸੀ ਤੇ ਇਦੋਂ ਵੀ ਪਾਣੀ ਲੱਗ ਜਾਸੀ ਤੇ ਇਹ ਮਟਰ ਜਿਸ ਛੱਲੀ ਤਿਆਰ ਹੋਣੀ ਮਟਰ ਤਿਆਰ ਹੋ ਜਾ ਮਟਰ ਤਿਆਰ ਹੋ ਜਾਸੀ ਇੱਕ ਬੰਦੇ ਨੂੰ ਲੂਣ ਨਹੀਂ ਲੈਣਾ ਪੈਂਦਾ ਬਾਕੀ ਹਰ ਚੀਜ਼ ਲੱਭਦੀ ਖੇਤ ਦੇ ਵਿੱਚੋਂ ਖੇਤ ਚ ਹਰ ਸ਼ੈ ਹਰ ਲੱਗਦੀ ਸ਼ੈ ਲੱਭਦੀ ਇੱਕ ਲੂਣ ਨਹੀਂ ਲੈਣਾ ਪੈਂਦਾ ਅੱਛਾ 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 ਤੇ ਇਹ ਬਾਬਾ ਜਿਹੜਾ ਜ਼ਿਮੀਂਦਾਰਾ ਤੋਂ ਸਿੱਖਿਆ ਕਹਿੰਦੇ ਕੋਲੋਂ ਇਹ ਜੀ ਇੱਕ ਕੁਮਿਆਰ ਸੀ ਅੱਛਾ ਬਾਬਾ ਬੂਟਾ ਉਹਦੇ ਨਾਂ ਹਾਂ ਅੱਛਾ 73 ਪੰਜਲ ਦੇ ਰਹਿਣ ਵਾਲਾ ਫੌਤ ਹੋ ਗਿਆ ਹੁਣ ਬੈਠਾ ਮੰਜੀ ਤੇ ਉਹਦੀ ਹੁਣ ਉਮਰ 120 ਸਾਲ ਹੈ ਅੱਛਾ ਇਹ ਮੈਨੂੰ ਪਹਿਲੇ ਇਬਤਦਾ ਤੋਂ ਉਹਨੇ ਕੰਮ ਸਿਖਾਇਆ ਹੂੰ ਟੋਕ ਬਣਨਾ ਅਮੰਨਾ ਬਣਨਾ ਖਾਲੀ ਖਟਣੀ ਬੀਜ ਛਟਣਾ ਇਹ ਮੈਨੂੰ ਉਹਨੇ ਦੱਸਿਆ ਅੱਛਾ ਵੀ ਤੂੰ ਮਤਲਬ ਜਟਕਾ ਜਿਹਾ ਬੰਦਾ ਹੈ ਨਾ ਤੈਨੂੰ ਤੋਂ ਨੈਟ ਵੇਖਣਾ ਹੁੰਦਾ ਹਾਂਜੀ ਤੇ ਨਾ ਤੈਨੂੰ ਵੀ ਮਤਲਬ ਕਿਸੇ ਕੋ ਮਸ਼ਵਰਾ ਸਾਰੇ ਮਸ਼ਵਰੇ ਉਹਦੇ ਕੋਲ ਲੈਣ ਸਾਰੇ ਮਸ਼ਵਰੇ ਉਹਦੇ ਕੋਲ ਲੈ ਉਹ ਹੁਣ ਬਾਬਾ ਜਦੋਂ ਤੂੰ ਮਸ਼ਵਰੇ ਲੈਂਦਾ ਰਿਹਾ ਉਦੋਂ ਬਾਬੇ ਦੀ ਉਮਰ ਤਾਂ ਬੜੀ ਹੋ ਸੀ ਉਸ ਵੇਲੇ ਉਮਰ ਬਾਬੇ ਦੀ 90-95 ਸਾਲ ਆਈ ਇਹਨੂੰ 30 ਸਾਲ ਹੋ ਗਏ ਉਸ ਨੂੰ ਇਨਸ਼ਾਅੱਲਾ ਹੁਣ ਬਾਬੇ ਨੂੰ ਕਿਵੇਂ ਪਤਾ 30 ਸਾਲ ਬਾਅਦ ਵਿੱਚ ਮਕਈ ਨੂੰ ਆ ਕੁਛ ਲਾਉਣਾ ਹਾਂ ਬਾਬੇ ਨੂੰ ਕਿਵੇਂ ਪਤਾ ਵੀ ਬਾਬੇ 30 ਨੂੰ ਹੁਣ ਵੀ ਮਸ਼ਵਰਾ ਜਾ ਕੇ ਲਓ ਤੋਂ ਦਿੰਦਾ ਕਿਉਂਕਿ ਉਹ ਫਸਲ ਹੀ ਉਹਦੀ ਕਰਦਾ ਰਿਹਾ ਅੱਛਾ ਹਾਂਜੀ ਹੁਣ ਜਿੱਦਤ ਨਹੀਂ ਆ ਗਈ ਫਸਲਾਂ 'ਚ ਵੈਸੇ ਹੁਣ ਜਿੱਦਤ ਆ ਗਈ ਹੈ ਜਿੱਦਤ ਆ ਗਈ ਉਸ ਆਲੀ ਉਲੀ ਗੱਤ ਕੇ ਹੋ ਜਾਂਦਾ ਸਿਆਲੀ ਉਲੀ ਗੱਦੇ ਆਣ ਹੁਣ ਵੀ ਆਲੀਆਂ ਪਾਉਂਦੀਆਂ ਹੂੰ ਹੁਣ ਵੀ ਆਲੀਆਂ ਪਾਉਂਦੀਆਂ ਕਿਉਂਕਿ ਆਲੀ ਨਾਲ ਖੁਰਾਕ ਜਿਹੜੀ ਹੈ ਉਹ ਜ਼ਿਆਦਾ ਲੱਗਦੀ ਹੈ ਅੱਛਾ ਅੱਛਾ ਹਾਂਜੀ ਠੀਕ ਐਸੇ ਏਕੜ ਨੂੰ ਤੂੰ ਆਲੀ ਪਾਈ ਹੁੰਦੀ ਜਿਹੜੀ 3 ਬੋਰੀਆਂ ਤੂੰ ਖੁਰਾਕ ਨੂੰ ਦਿੱਤੀ ਹੈ ਨਾ ਇਹ ਹੁਣ ਤੱਕ ਬੰਦੇ ਤੇ ਟੱਪ ਜਾਂਦੀ ਇਤਨੀ ਤਾਕਤ ਰੱਖਣੀ ਹੈ ਬਿਲਕੁਲ ਸਹੀ ਤੇ ਇਹਦੇ ਵਿੱਚ ਜਵਾਰ ਵੀ ਤਾਂ ਗੱਡੀ ਹੋਈ ਜਵਾਰ ਤੇ ਉਹ ਸੈਲਾਈ ਦਾ ਕੀ ਫਾਇਦਾ ਉਸ ਉਹ ਅਸੀਂ ਕਟਿਆਂ ਨੂੰ ਪਾਵਣਾ ਜੀ ਕਟਿਆਂ ਦੀ ਅਸੀਂ ਬਣਾਉਣਾ ਫਾਰਮ ਡੇਰੀ ਬਣਾਉਂ ਹਾਂਜੀ ਬੜੀ ਗੱਲ ਹੈ ਜੀ ਇਹਨਾਂ 6 ਕਨਾਲੀ ਦਾ ਜਿਹੜਾ ਸੈਲੇਜ ਹੈ ਹਾਂਜੀ 5-6 ਇਕੱਠੇ ਹੋਣ ਤੋਂ ਕੋਲ ਕਿਤਨੇ ਦਿਨ ਕੱਢ ਜਾਸੀ 8 ਮਹੀਨੇ ਨਹੀਂ ਹਲਦਾ 8 ਮਹੀਨੇ 8 ਮਹੀਨੇ ਨਹੀਂ ਹਲਦਾ ਤੇ 8 ਮਹੀਨਿਆਂ 'ਚ ਕੱਟਾ ਚੰਗਾ ਭਲਾ ਹੋ ਜਾਣ ਚੰਗਾ ਵਾਲਾ ਤਿਆਰ ਹੋ ਜਾਣਾ ਤੇ ਅੱਗੋਂ ਫੇਰ ਫਸਲ ਇਹਦੀ ਆ ਜਾਣੀ ਹਾਂ ਉਤਨੇ ਚਿਰ ਸੈਲੇਜ ਬਣਾਉਣ ਦਾ ਟਾਈਮ ਆ ਜਾਣ ਤਨ ਤੱਕ ਸੈਲਜ ਬਣਾਉਣ ਦਾ ਟਾਈਮ ਆ ਜਾਣਾ ਠੀਕ ਹੈ ਬਾਬਾ ਮਿਹਰਬਾਨੀ